ਇਸਲਾਮਾਬਾਦ ਦੇ ਵਿੱਚ ਹਿਜ਼ਬੁਲ ਜਿਹੜੀ ਜਮਾਤ ਦੇ ਕਮਾਂਡਰ ਸੀ ਆਲਮ, ਜਿਨ੍ਹਾਂ ਨੂੰ ਇਸਲਾਮਾਬਾਦ ਦੇ ਵਿੱਚ ਮਾਰ ਮੁਕਾਇਆ ਗਿਆ, ਇਹ ਵੀ ਉਹਨਾਂ ਚੋਂ ਸੀ ਜਿਨ੍ਹਾਂ ਨੂੰ ਮੰਗਿਆ ਹੋਇਆ ਸੀ ਇੰਡੀਅਨ ਏਜੰਸੀਆਂ ਨੇ। ਹਿਜ਼ਬੁਲ ਮੁਜਾਹਿਦੀਨ's top ranking commander Bashir Ahmed Pir alias Imtiaz Alam, whom the center designated as a terrorist 5 months ago, was shot dead by unidentified gunmen in Pakistan's capital Islamabad। ਪੰਜਵਾੜ ਦਾ ਮਰਡਰ ਲਾਹੌਰ 'ਚ ਹੁੰਦਾ ਹੈ, ਇਹ 3 ਮਹੀਨਾ ਪਹਿਲਾਂ ਇਸਲਾਮਾਬਾਦ 'ਚ ਹੁੰਦਾ ਹੈ। ਸੈਯਦ ਖਾਲਿਦ ਰਜ਼ਾ, former commander of Pakistan-based terror outfit Al-Fadr, was shot dead outside his residence in Karachi, Pakistan on Sunday by unidentified gunmen। This is the third killing of Kashmiri terrorists in past 1 week, 2 of which took place in Pakistan and 1 in Afghanistan। ਜੇ ਕਸ਼ਮੀਰੀ ਆਗੂਆਂ ਨੂੰ ਇਸ ਲੈਵਲ ਦੇ ਜਿਹੜਾ ਕੋਈ ਐਜੂਕੇਸ਼ਨਿਸਟ ਹੈ, ਜਿਹੜੇ ਇਹਨਾਂ ਦੇ ਕਹਿਣ ਮੁਤਾਬਕ ਜਿਹੜੇ ਨੇ ਉਹ ਪ੍ਰੋਮੀਨੈਂਟਲੀ ਉਹਨਾਂ ਦਾ ਰੋਲ ਹੈ ਕਸ਼ਮੀਰੀ ਐਕਟਿਵਿਜ਼ਮ, ਤਾਂ ਫਿਰ ਭਾਈ ਪੰਜਵਾੜ ਹੋਣ ਜਾਂ ਕੋਈ ਹੋਰ ਕੱਲ੍ਹ ਨੂੰ ਹੋਏ, ਉਹ ਕਿਹਦੇ ਪਾਣੀ ਹਾਰਨ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਪਰਮਜੀਤ ਪੰਜਵੜ ਦਾ ਕਤਲ ਭਾਰਤੀ ਏਜੰਸੀਆਂ ਵੱਲੋਂ ਲਾਹੌਰ ਵਿੱਚ ਕੀਤਾ ਗਿਆ ਔਰ ਇਸ ਤੋਂ ਕੁਝ ਮਹੀਨੇ ਪਹਿਲਾਂ 2 ਕਸ਼ਮੀਰੀ ਆਗੂਆਂ ਦਾ ਕਰਾਚੀ ਵਿੱਚ ਕਤਲ ਕੀਤਾ ਗਿਆ ਸੀ। ਕੀ ਇਹ ਪਾਕਿਸਤਾਨ ਖੁਫੀਆ ਏਜੰਸੀ ਦੀ ਨਲਾਇਕੀ ਹੈ ਜਾਂ ਪਾਕਿਸਤਾਨ ਦੀ ਨੀਤੀ ਦਾ ਇੱਕ ਹਿੱਸਾ, ਜਿਸ ਨੀਤੀ ਦੇ ਤਹਿਤ ਕਸ਼ਮੀਰੀਆਂ ਤੇ ਖਾਲਿਸਤਾਨੀ ਦੇ ਜਿਹੜਾ ਕੌਜ਼ ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ। ਸੋ ਇਹ ਚਰਚਾਵਾਂ ਅੱਡ-ਅੱਡ ਸਿੱਖ ਅਤੇ ਕਸ਼ਮੀਰੀ ਹਲਕਿਆਂ ਵਿੱਚ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਸੋ ਵਿਊਅਰਸ, ਇਸ ਇਸ਼ੂ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਆਪਣੇ ਜਿਹੜੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਔਰ ਸਿੰਘ ਗਰਚਾ ਜੀ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ, ਔਰ ਡਾਕਟਰ ਪਰਮਜੀਤ ਸਿੰਘ ਸੂਰਮਾ ਜੀ ਕਹਿੰਦੇ ਨੇ ਕਿ ਭਾਈ ਪਰਮਜੀਤ ਸਿੰਘ ਪੰਜਵੜ ਦਾ ਮ੍ਰਿਤਕ ਸਰੀਰ ਪਾਕਿਸਤਾਨ ਤੋਂ ਭਾਰਤ ਲਿਆਉਣ ਲਈ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਦੀਆਂ ਸੇਵਾਵਾਂ ਦਿੱਤੀਆਂ ਜਾਣ ਤਾਂ ਜੋ ਪਰਿਵਾਰ ਵੱਲੋਂ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਿੰਡ ਵਿੱਚ ਕੀਤਾ ਜਾ ਸਕੇ। ਡਾਕਟਰ ਸਮਰਾ ਜੀ, ਆਲਰੇਡੀ ਭਾਈ ਪਰਮਜੀਤ ਸਿੰਘ ਪੰਜਵੜ ਉਹਨਾਂ ਦਾ ਸੰਸਕਾਰ ਰਾਵੀ ਦੇ ਕੰਢੇ, ਜਿੱਥੇ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਦੇ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ, ਉਹ ਉਹਨਾਂ ਦਾ ਕਰ ਦਿੱਤਾ ਜੀ। ਰਵਿੰਦਰ ਕੌਰ ਜੀ ਕਹਿੰਦੇ ਨੇ ਵਾਹਿਗੁਰੂ ਜੀ, ਔਰ ਏ ਕੌਰ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ, ਔਰ ਟੌਪ ਜੱਟ 47 ਐਲਏ ਕਹਿੰਦੇ ਨੇ ਕਿ ਲਵ ਯੂ ਅੰਕਲ ਜੀ। ਔਰ ਆਜ਼ਾਦੀ ਹੱਲ ਦੀ ਆਈਡੀ ਤੋਂ ਸਾਨੂੰ ਆਈ ਮੈਸੇਜ, ਕਹਿੰਦੇ ਨੇ ਕਿ ਡਾਕਟਰ ਸਾਹਿਬ ਯੂ ਆਰ ਵੈਰੀ ਗੁੱਡ ਸਪੋਰਟ ਸਿੱਖ ਫॉर ਜਸਟਿਸ ਓਨਲੀ। ਸੋ ਮਸੂਦ ਆਲਮ ਲਿਖਦੇ ਨੇ, ਡਾਕਟਰ ਸਾਹਿਬ ਤੁਹਾਡਾ ਪ੍ਰੋਗਰਾਮ ਬੜੀ ਮੁਹੱਬਤ ਨਾਲ ਸੁਣਦੇ ਆ ਡਾਕਟਰ ਸਾਹਿਬ, ਇਹ ਲੋਟ ਆਫ ਲਵ ਫॉर ਯੂ। ਐਂਡ ਨੀਲਮ ਕੌਰ ਜੀ, ਹੱਸਦੇ ਵਸਦੇ ਰਹੋ, ਜਿੰਦੇ ਰਹੋ, ਥੈਂਕਸ, ਬੈਸਟ ਰਿਗਾਰਡਸ। ਬਹੁਤ ਸ਼ੁਕਰੀਆ ਮਸੂਦ ਆਲਮ ਸਾਹਿਬ, ਸਾਡਾ ਖੂਨ ਵੱਧ ਜਾਂਦਾ ਹੈ ਤੁਹਾਡੇ ਇਹੋ ਜਿਹੇ ਪਿਆਰੇ ਲਫ਼ਜ਼ ਸੁਣ ਕੇ। ਬਿਲਕੁਲ ਜੀ। ਬੂਟਾ ਸਿੰਘ ਜੀ ਲਿਖਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ, ਆਜ਼ਾਦੀ ਹੱਲ। ਜੀਤ ਸੂਰਤੀਆ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਐਂਡ ਫਿਰ ਜਗਸੀਰ ਸਿੰਘ ਸਿੱਧੂ ਜੀ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਉਹਨਾਂ ਨੇ ਜਿਹੜੇ WhatsApp ਦੇ ਜਿਹੜੇ ਗਰੁੱਪ ਨੇ ਉਹਦੇ ਵਿੱਚ ਉਹਨਾਂ ਨੇ ਸਾਡਾ ਪ੍ਰੋਗਰਾਮ ਵੀ ਸ਼ੇਅਰ ਕਰਤਾ, ਬਹੁਤ ਬਹੁਤ ਸ਼ੁਕਰੀਆ। ਔਰ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ। ਔਰ ਫਿਰ ਸਾਡੇ ਕੋਲ ਖਾਲਿਦ ਸਿੰਘ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਸਮਾਨ ਰਸ਼ੀਦ ਲਿਖਦੇ ਨੇ ਬਟ ਕੇ ਰਹੇਗਾ ਹਿੰਦੁਸਤਾਨ, ਬਣ ਕੇ ਰਹੇਗਾ ਖਾਲਿਸਤਾਨ। ਪੀ ਅਟਵਾਲ ਕਹਿੰਦੇ ਨੇ ਕਿ ਖਾਲਿਸਤਾਨ ਜ਼ਿੰਦਾਬਾਦ। ਜਸਟ ਜੀ ਕਹਿੰਦੇ ਨੇ ਕਿ ਪੰਜਾਬੀ ਲੈਂਗੁਏਜ, ਫੂਡ, ਕਸਟਮਸ, ਸ਼ੇਅਰਡ ਵੈਲਿਊਜ਼, ਨਾਟ ਸਿੱਖ ਮੁਸਲਿਮ। ਸਲਾਮ, ਸਤਿ ਸ਼੍ਰੀ ਅਕਾਲ, ਜਸਟ ਬੰਗਲਾਦੇਸ਼ ਐਂਡ ਬੰਗਾਲ। ਐਂਡ ਇਸੇ ਤਰ੍ਹਾਂ ਅਮਰਜੀਤ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਉदय राज लिखते हैं कि पाकिस्तान के लीडर तो इंडिया के साथ हैं, चलते कश्मीर और खालिस्तान भूल गए। ਔਰ ਸਾਡੇ ਕੋਲ ਮੈਸੇਜ ਆਇਆ ਹੈਗਾ ਇਸ ਹਾਂਜੀ ਗਰਚਾ ਸਿੰਘ ਜੀ ਦੇ। ਇਹ ਜਿਹੜੀ ਗੱਲ ਸਾਡੇ ਭਾਈਜਾਨ ਨੇ ਕਹੀ ਹੈ, ਕਿਹਨਾਂ ਨੇ ਕਿਹਾ ਹੈ? ਇਹ ਹੈਗੇ ਨੇ ਉदय ਰਾਜ। ਹਾਂ, ਇਹਦੇ ਤੇ ਇਸ ਵੇਲੇ ਕਿਉਂਕਿ ਕਾਫੀ ਚਰਚਾ ਕਸ਼ਮੀਰੀ ਲੀਡਰਾਂ ਦੇ ਨਾਲ ਵੀ, ਐਕਟਿਵਿਸਟ ਨਾਲ ਵੀ ਮੇਰੀ ਗੱਲ ਹੋਈ ਹੈ ਇਹਨਾਂ 2-3 ਦਿਨਾਂ 'ਚ, ਔਰ ਸਿੱਖ ਸਫਾਂ ਦੇ ਵਿੱਚ ਤਾਂ ਕਾਫੀ ਇਸ ਦੇ ਉੱਤੇ ਚਰਚਾ ਚੱਲ ਰਹੀ ਹੈ, ਅਸੀਂ ਇਸ ਦਾ ਜ਼ਿਕਰ ਕਰਾਂਗੇ ਜੀ। ਬਲਕਾਰ ਸਿੰਘ ਲਿਖਦੇ ਨੇ ਕਿ ਬਾਬਾ ਜੀ ਸਿੱਖ ਸਾਰੇ ਸਹਿਮੇ ਹੋਏ ਕਿ ਸਾਡੇ ਨਾਲ ਹੋਵੇਗਾ। ਸੋ ਉਹਨਾਂ ਦਾ ਮੈਸੇਜ ਫਿਰ ਅੱਗੇ ਮੈਸੇਜ ਆਏਗਾ ਕਿ ਦੇਖੋ, ਸਹਿਮ ਤਾਂ ਸਿੱਖਾਂ ਦੀ ਸ਼ਬਦਾਵਲੀ ਨਹੀਂ ਹੈ, ਸਾਡੀ ਵੋਕੈਬਲਰੀ 'ਚ ਨਹੀਂ ਹੈ।
ਗਮ ਔਰ ਗੁੱਸਾ। ਗਮ ਹੈ ਜਦੋਂ ਤੁਹਾਡਾ ਕੋਈ ਪਿਆਰਾ ਜਾਂਦਾ ਹੈ, ਇਸ ਗੱਲ ਦਾ ਤੁਹਾਨੂੰ ਰੰਜੋ ਗਮ ਜਿਹਨੂੰ ਕਹਿੰਦੇ ਨੇ, ਤੇ ਗੁੱਸੇ ਚੋਂ ਫਿਰ ਸਾਡਾ ਰਿਵੈਂਜ ਨਿਕਲਦਾ ਹੈ। ਬਿਲਕੁਲ, ਅਸੀਂ ਸਹਿਮਦੇ ਨਹੀਂ ਹਾਂ ਕਦੇ ਵੀ। ਬਿਲਕੁਲ ਅਸੀਂ ਸਾਨੂੰ ਫਤਿਹ ਵੀ ਬੁਲਾਉਂਦੇ ਨੇ ਬਲਕਾਰ ਸਿੰਘ ਜੀ। ਸੋ ਇਸੇ ਤਰ੍ਹਾਂ ਦਵਿੰਦਰ ਸੰਧੂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਕਮਲਜੀਤ ਸਿੰਘ ਲਿਖਦੇ ਨੇ ਭਾਈ ਪਰਮਜੀਤ ਸਿੰਘ ਦੇ ਕੇਸ ਵਿੱਚ ਵੀ ਇਹ ਵੀ ਹੋ ਸਕਦਾ ਹੈ ਕਿ ਭੁੱਟੋ ਦਾ ਮੁੰਡਾ ਉਦੋਂ ਭਾਰਤ ਵਿੱਚ ਬੈਠਾ ਸੀ ਅਤੇ ਕਿਤੇ ਆਪਣੀ ਮਾਂ ਵਾਲਾ ਕੰਮ ਤਾਂ ਨਹੀਂ ਕੀਤਾ। ਸੋ ਇਸੇ ਤਰ੍ਹਾਂ ਸਾਡੇ ਕੋਲ ਹਾਂ, ਕਿਉਂਕਿ ਇਹ ਵੀ ਕੁਝ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ, ਕਿਉਂਕਿ ਬਿਲਾਵਲ ਭੁੱਟੋ ਜਿਹੜੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਨੇ, ਉਹ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ 'ਚ ਹਿੱਸਾ ਲੈਣ ਲਈ ਗੋਆ ਆਏ ਸੀ। 2 ਦਿਨ ਪਹਿਲਾਂ ਹੀ ਗਏ ਔਰ ਉੱਥੇ ਇਹਨਾਂ ਦੀ ਨੋਕ ਝੋਕ ਵੀ S ਜੈ ਸ਼ੰਕਰ ਔਰ ਉਹਨਾਂ ਦੀ ਹੋਈ। ਉਹਨੇ S ਜੈ ਸ਼ੰਕਰ ਨੇ ਦਹਿਸ਼ਤਗਰਦੀ ਦਾ ਇਲਜ਼ਾਮ ਲਾਇਆ, ਉਹਨੇ ਕਾਊਂਟਰ ਕੀਤਾ, ਰਾਦਰ ਉਹਨੂੰ ਬੇਇੱਜ਼ਤ ਕੀਤਾ ਬਿਲਾਵਲ ਭੁੱਟੋ ਨੂੰ। ਈਵਨ ਇਮਰਾਨ ਖਾਨ ਨੇ ਵੀ ਇੱਕ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਕਿ ਭਾਈ ਇਹ ਬੇਵਕੂਫ ਗਿਆ ਕਿਉਂ ਸੀ ਉੱਥੇ ਬਿਲਾਵਲ ਭੁੱਟੋ, ਜੇ ਬੇਇੱਜ਼ਤੀ ਕਰਵਾਣੀ ਸੀ। ਸੋ ਕਿਉਂਕਿ ਇਹ ਲੈਗੇਸੀ ਤਾਂ ਕਿਤੇ ਨਾ ਕਿਤੇ ਹੈ ਬੇਨਜ਼ੀਰ ਭੁੱਟੋ ਦੇ ਪਹਿਲੇ ਦੌਰ 'ਚ ਕਿ ਜੀ ਉਹਨਾਂ ਨੇ ਰਾਜੀਵ ਗਾਂਧੀ ਦੇ ਨਾਲ ਸਮਝੌਤਾ ਕਰਕੇ ਜਿਹੜੇ ਸਿੱਖ ਯੋਧੇ ਪਾਕਿਸਤਾਨ 'ਚ ਸਨ ਉਹਨਾਂ ਦੀ ਲਿਸਟ ਦਿੱਤੀ ਸੀ ਔਰ ਨਤੀਜੇ ਦੇ ਤੌਰ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਾਣ ਵਾਲੇ ਫੌਰਨ ਫੜੇ ਜਾਂਦੇ ਸਨ। ਅਸੀਂ ਇਸ ਦੇ ਉੱਤੇ ਵੀ ਗੱਲ ਕਰਦੇ ਹਾਂ ਜੀ। ਹਰਵਿੰਦਰ ਸਿੰਘ ਖਾਲਸਾ ਜ਼ਿੰਦਾਬਾਦ ਲਿਖਦੇ ਨੇ। ਔਰ ਇਸੇ ਤਰ੍ਹਾਂ ਜਸਵੀਰ ਬਰਾਰ ਹਮੇਸ਼ਾ 6 ਜਸਟਰ ਉਹਨਾਂ ਦੀ ਸਪੋਰਟ ਕਰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਸਾਰੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਬਲਜੀਤ ਵੜਿਆਚ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਸ਼ਿੰਦਾ ਗਿੱਲ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਕਹਿੰਦੇ ਨੇ ਐਵਰੀਬਾਡੀ ਦਿਸ ਇਜ਼ ਯੂਅਰ ਲਾਈਵ ਸ਼ੋ, ਵੋਟ ਫॉर ਖਾਲਸਾ ਐਵਰੀਬਾਡੀ। ਸੋ ਇਸੇ ਤਰ੍ਹਾਂ ਇਕਬਾਲ ਸਿੰਘ ਲਿਖਦੇ ਨੇ ਇੰਡੀਪੈਂਡੈਂਟ ਸੋਵਰਨ ਸਿੱਖ ਹੋਮਲੈਂਡ ਖਾਲਿਸਤਾਨ ਇਜ਼ ਦਾ ਓਨਲੀ ਸੋਲਿਊਸ਼ਨ। ਔਰ ਉਹਨਾਂ ਨੇ ਫਤਿਹ ਵੀ ਬੁਲਾਈ ਸਾਨੂੰ। ਔਰ ਖਾਲਸਾ ਰਾਜ, ਹਾਂਜੀ ਬਸ ਹੋ ਗਿਆ, ਡਨ ਹੈ। ਸੋ ਔਰ ਖਾਲਸਾ ਰਾਜ ਜੀ ਕਹਿੰਦੇ ਨੇ ਵਾਹਿਗੁਰੂ ਆਜ਼ਾਦੀ ਦੇ ਬਿਨਾਂ ਸਿੱਖ ਕੌਮ ਦਾ, ਦੇਸ਼ ਪੰਜਾਬ ਦਾ ਕੋਈ ਵੀ ਹੱਲ ਨਹੀਂ ਹੋਣਾ। ਔਰ ਸੋਨ ਮੱਲੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਜੀ। ਡਾਕਟਰ ਸਾਹਿਬ ਦੇਖੋ, ਹੁਣ ਮੈਂ ਜਿਸ ਟੌਪਿਕ ਤੇ ਗੱਲ ਕਰਨ ਲੱਗਾ, ਕਿਉਂਕਿ ਆਲਰੇਡੀ ਸਾਡੇ ਵਿਊਅਰਸ ਚੋਂ ਵੀ ਇਸ ਦੇ ਉੱਤੇ ਕਮੈਂਟ ਆਏ ਨੇ, ਸਾਡੇ ਨਾਲ ਤਾਂ ਪਿਛਲੇ 2 ਦਿਨ ਤੋਂ ਹੀ ਆਲਮੋਸਟ ਬਹੁਤ ਸਾਰੀ ਚਰਚਾਵਾਂ ਫੋਨ ਤੇ ਸਾਡੇ ਵੀਰ ਇਸ ਦੇ ਉੱਤੇ ਕਰ ਰਹੇ ਨੇ ਔਰ ਸਾਡਾ ਆਪਣਾ ਵੀ ਇਸ ਦੇ ਉੱਤੇ ਕੰਸਰਨ ਹੈ। ਬਿਲਕੁਲ, ਕਿਉਂਕਿ ਦੇਖੋ, ਜਦੋਂ ਅਸੀਂ ਸਾਂਝਾਂ ਦੀ ਗੱਲ ਕਰਦੇ ਹਾਂ, ਸਾਂਝ 2 ਪੱਖੀ ਹੁੰਦੀ ਹੈ, 2 ਪਾਸੇ ਹੁੰਦੀ ਹੈ। ਅੱਛਾ, ਜਿੱਥੋਂ ਤੱਕ ਆਵਾਮ ਦਾ ਤਾਲੁਕ ਹੈ, ਉਹ ਸਿੱਖ ਆਵਾਮ ਹੈ ਜਾਂ ਪਾਕਿਸਤਾਨੀ ਆਵਾਮ ਹੈ, ਉਹ ਇੱਕ ਦੂਸਰੇ ਨੂੰ ਅੰਤਾਂ ਦੀ ਮੁਹੱਬਤ ਕਰਦੇ ਨੇ, ਪਿਆਰ ਹੈ ਉਹ ਹਮੇਸ਼ਾ ਰਹੇਗਾ ਵੀ। ਔਰ ਅਸੀਂ ਜਿਹੜੀ ਸਾਡੀਆਂ ਸ਼ੁਕਰਗੁਜ਼ਾਰੀਆਂ ਨੇ ਉਹ ਹਮੇਸ਼ਾ ਨੇ। ਈਵਨ ਜੇ ਅਸੀਂ ਪਾਕਿਸਤਾਨ ਦੀ ਹਕੂਮਤ ਦੇ ਹਵਾਲੇ ਨਾਲ ਗੱਲ ਕਰੀਏ ਕਿ ਪਾਕਿਸਤਾਨ ਵਿਚਲੇ ਸਿੱਖ ਗੁਰਦੁਆਰਿਆਂ ਦੀ ਹਿਫਾਜ਼ਤ ਦੇ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1999 ਦੇ ਵਿੱਚ ਹੋਂਦ ਚਾਹੁੰਦੀ ਹੈ। ਕਰਤਾਰਪੁਰ ਸਾਹਿਬ ਕੋਰੀਡੋਰ 9 ਨਵੰਬਰ 2019 ਨੂੰ ਖੁੱਲ੍ਹਦਾ ਹੈ ਔਰ ਜਿੰਨੇ ਜਦੋਂ ਸਾਡੇ ਲੋਕ ਜਾਂਦੇ ਨੇ ਉੱਧਰ ਜਥਿਆਂ ਦੇ ਰੂਪ 'ਚ, ਉਹਨਾਂ ਨੂੰ ਜਿਵੇਂ ਜਿਹੜਾ ਉਹਨਾਂ ਦੇ ਨਾਲ ਬਹੁਤ ਵਧੀਆ ਸਲੂਕ ਕੀਤਾ ਜਾਂਦਾ, ਉਹਨਾਂ ਦੀ ਹਿਫਾਜ਼ਤ ਕੀਤੀ ਜਾਂਦੀ। ਸੋ ਇਹ ਸਾਰੇ ਇਸ ਦੇ ਲਈ ਅਸੀਂ ਹਮੇਸ਼ਾ ਰਿਣੀ ਔਰ ਸ਼ੁਕਰਗੁਜ਼ਾਰ ਹੈ। ਔਰ ਮੇਰਾ ਤਾਂ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਲਈ ਪਾਕਿਸਤਾਨ ਦੀ ਧਰਤੀ ਮੁਕੱਦਸ ਹੈ, ਕਿਉਂਕਿ ਸਾਡਾ ਮੱਕਾ ਔਰ ਮਦੀਨਾ ਪਾਕਿਸਤਾਨ 'ਚ ਹੈ। ਅੱਛਾ, ਹੈਵਿੰਗ ਸੈਡ ਦੈਟ, ਹਕੂਮਤਾਂ ਦੀਆਂ ਨੀਤੀਆਂ, ਹਕੂਮਤਾਂ ਦੇ ਵਿੱਚ ਪਾਕਿਸਤਾਨ ਦੇ ਹਵਾਲੇ ਨਾਲ ਤਾਂ ਹਕੂਮਤ ਕੋਈ ਵੀ ਹੋਏ, ਉਹ ਭਾਵੇਂ ਸਿਵਿਲੀਅਨ ਹੈ ਜਾਂ ਸਿੱਧੀ ਫੌਜੀ ਹੈ, ਇਸ ਨੂੰ ਕੋਈ ਵੀ ਜਿਹੜਾ ਥੋੜ੍ਹਾ ਬਹੁਤ ਵੀ ਉਸ ਸਿਸਟਮ ਨੂੰ ਸਮਝਦਾ ਹੈ, ਉਸ ਨੂੰ ਪਤਾ ਹੈ ਕਿ ਵੀ ਪਾਕਿਸਤਾਨ ਦੇ ਵਿੱਚ ਫੌਜ ਦੀ ਮਰਜ਼ੀ ਦੇ ਬਿਨਾਂ ਪੱਤਾ ਨਹੀਂ ਹਿਲ ਸਕਦਾ। ਸੋ ਜਿਹੜੀਆਂ ਨੀਤੀਆਂ ਨੇ, ਬਹੁਤਿਆਂ ਨੂੰ ਜਿਹੜੇ ISI ਵੀ ਲੱਗ ਰਿਹਾ ਹੁੰਦਾ, ISI ਵੀ ਪਾਕਿਸਤਾਨੀ ਫੌਜ ਦਾ ਹੀ ਹਿੱਸਾ ਹੈ। ਜਿਹੜੀ ਤਾਕਤ ਹੈ ਉਹ ਪਾਕਿਸਤਾਨ ਦਾ ਫੌਜੀ ਜਿਹੜਾ ਚੀਫ ਹੈ, ਪਰ ਉਸ ਦੇ ਨਾਲ ਉਹ ਵੀ ਆਪਣੀ ਤਾਕਤ ਡਰਾ ਕਰਦਾ ਜਿਹੜੇ ਕੋਰ ਕਮਾਂਡਰ ਨੇ, ਜਿਹੜੇ ਨੀਤੀ ਬਣਾਉਂਦੇ ਨੇ। ਸੋ ਇਹ ਨੋਨ ਫੈਕਟ ਹੈ ਕਿ ਭਾਈ ਮੋਸਟ ਪਾਵਰਫੁਲ ਬਾਡੀ ਪਾਕਿਸਤਾਨ ਫੌਜ ਹੈ ਔਰ ਉਹਨਾਂ ਦੇ ਅੱਗੋਂ ਕੋਰ ਕਮਾਂਡਰਸ ਨੇ ਜਿਹੜੇ ਨੀਤੀ ਬਣਾਉਂਦੇ ਨੇ। ਕਸ਼ਮੀਰ ਜਿਹੜਾ ਪਾਕਿਸਤਾਨ ਦੀ ਸ਼ਾਹਰਗ, ਜਿਸ ਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਸ਼ਾਇਦ ਇਹ ਲਫ਼ਜ਼ ਸ਼ਾਹਰਗ ਵਾਲੇ ਕਹੇ, ਜੁਗਲਰ ਵੇਨ। ਇਕੱਲਾ ਇਹੀ ਨਹੀਂ ਕਿ ਕਸ਼ਮੀਰ ਦੇ ਵਿੱਚ ਮੁਸਲਮਾਨ ਮੈਜੋਰਟੀ ਹੋਣ ਕਰਕੇ ਉਹ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੀਦਾ ਸੀ ਜਾਂ ਬਣਨਾ ਚਾਹੀਦਾ ਹੈ,
ਗੱਲ ਇੱਥੋਂ ਤੱਕ ਨਹੀਂ ਸੀ। ਸ਼ਾਹਰਾਗ ਇਸ ਲਈ ਵੀ ਹੈ ਕਿ ਇੰਡਸ ਵਾਟਰ ਟਰੀਟੀ ਦੇ ਥੱਲੇ ਜਿਹੜੇ 3 ਦਰਿਆ ਪਾਕਿਸਤਾਨ ਨੂੰ ਮਿਲੇ, ਇੰਡਸ, ਚਨਾਬ ਤੇ ਜੇਹਲਮ, ਉਹਨਾਂ 'ਚੋਂ ਚਨਾਬ ਔਰ ਜੇਹਲਮ ਤਾਂ ਕਸ਼ਮੀਰ ਵਾਦੀ 'ਚੋਂ ਆਉਂਦੇ ਨੇ। ਇਹ ਔਰ ਉਹਨਾਂ ਦੀ ਇਕੋਨਮੀ ਸਾਰੀ ਲਹਿੰਦੇ ਪੰਜਾਬ ਦੀ ਔਰ ਦੂਸਰੀ ਐਗਰੀਕਲਚਰ ਦੇ ਉੱਤੇ ਹੈ। ਮੰਗਲਾ ਡੈਮ ਵੀ ਉਸ ਦੇ ਉੱਤੇ ਬਣਦਾ ਔਰ ਖੇਤੀਬਾੜੀ ਪਾਣੀ ਉਹਨਾਂ ਦੇ ਕੋਲ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਲਈ ਕਸ਼ਮੀਰ ਇੰਨਾ ਡੀਅਰਰ ਰਿਹਾ ਕਿ ਉਹਨਾਂ ਨੇ ਤਾਂ 3 ਜੰਗਾਂ ਲੜੀਆਂ ਨੇ ਕਸ਼ਮੀਰ ਦੇ ਲਈ। ਹੁਣ ਜੋ ਅਸੀਂ ਹਾਲ ਦੇਖ ਰਹੇ ਹਾਂ, ਜਿਨ੍ਹਾਂ ਨੇ ਇਹ ਕਿਹਾ, ਕਿਸੇ ਨੇ ਬਿਲਾਵਲ ਭੁੱਟੋ ਦੇ ਗੋਆ ਤੋਂ ਮੁੜਨ ਤੋਂ 2 ਦਿਨ ਬਾਅਦ ਭਾਈ ਪਰਮਜੀਤ ਸਿੰਘ ਪੰਜਵੜ ਦੇ ਕਤਲ ਨੂੰ ਜੋੜ ਕੇ ਮਾਂ ਪੁੱਤਰ ਦੀ ਕਿ ਬੇਨਜ਼ੀਰ ਬਾਰੇ ਵੀ ਨੋਨ ਸੀ ਇਹ ਕਿ ਭਾਈ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਬੇਨਜ਼ੀਰ ਨੇ ਉਦੋਂ ਕੋਈ ਇਸ ਕਿਸਮ ਦਾ ਕਦਮ ਲਿਆ ਸੀ ਰਾਜੀਵ ਗਾਂਧੀ ਦੇ ਨਾਲ ਉਹਨੂੰ ਲਿਸਟ ਦੇਣ ਦਾ ਜਾਂ ਦੂਜਾ, ਜਾਂ ਅੱਜ ਇਸ ਕਿਸਮ ਦਾ ਕੋਈ ਕਦਮ ਇਹ ਆਫ ਦੇਅਰ ਓਨ ਲੈ ਸਕਦੇ ਨੇ? ਬਿਲਕੁਲ ਨਹੀਂ। ਫਿਰ ਮੁਲਕ ਦੇ ਜਿਹੜੇ ਅਸਲੀ ਮਾਲਕ ਨੇ ਉਹਨਾਂ ਦੀ ਕੀ ਨੀਤੀ ਬਦਲੀ ਹੈ ਸਿੱਖਾਂ ਪ੍ਰਤੀ ਜਾਂ ਖਾਲਿਸਤਾਨ ਪ੍ਰਤੀ, ਜਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਭਾਰਤ ਦੇ ਨਾਲ ਹੁਣ ਅਸੀਂ ਦੋਸਤੀ ਕਰਨੀ ਹੈ? ਤੇ ਉਹਨਾਂ ਨੇ ਅਦਰਵਾਈਜ਼ ਤਾਂ ਉਹਨਾਂ ਦੀ ਮੰਗੀ ਹੋਈ ਸੀ ਕਿ ਹਵਾਲਗੀ ਕਰੋ ਸਾਡੇ, ਉਹਨਾਂ ਨੇ ਕੋਈ ਹੋਰ ਰਸਤਾ ਚੁਣ ਲਿਆ। ਪਰ ਅਸੀਂ ਇਹਦੀ ਗੱਲ ਕਰਨ ਤੋਂ ਪਹਿਲਾਂ, ਕਿਉਂਕਿ ਸਿੱਖ ਫੈਕਟਰ ਪਾਕਿਸਤਾਨ ਦੇ ਈਵਨ ਫੌਜੀ ਰਡਾਰ ਦੇ ਉੱਤੇ ਵੀ ਕੋਈ ਬਹੁਤ ਅਹਿਮੀਅਤ ਵਾਲਾ ਫੈਕਟਰ ਨਹੀਂ ਰਿਹਾ ਲੰਬਾ ਵਕਤ। 1990 ਤੋਂ ਬਾਅਦ ਸਿੱਖ ਫੈਕਟਰ ਸ਼ਾਇਦ ਮੋਰ ਟੂਵਰਡਸ ਰਿਲੀਜੀਅਸ ਟੂਰਿਜ਼ਮ ਉਹਨਾਂ ਨੂੰ ਲੱਗਾ ਕਿ ਭਾਈ ਜੇ ਡਿਵੈਲਪ ਕੀਤੇ ਜਾਣ ਗੁਰਦੁਆਰੇ, ਸਿੱਖ ਹੋਣਗੇ, ਉਹਨਾਂ ਦੇ ਨਾਲ ਜਿਹੜੀ ਹੈ ਫੋਰਨ ਕਰੰਸੀ ਵੀ ਆਏਗੀ ਔਰ ਗੁੱਡਵਿਲ ਵੀ ਹੋਏਗੀ, ਔਰ ਇਹ ਅਸੀਂ ਸਿੱਖਾਂ ਦੀ ਗੁੱਡਵਿਲ ਦੇ ਨਾਲ ਨਾਲ ਸਾਡੀ ਕਮਾਈ ਵੀ, ਸਿੱਖਾਂ ਨੂੰ ਵੀ ਉਹਦੇ 'ਚ ਕੋਈ ਇਤਰਾਜ਼ ਨਹੀਂ ਕਿਉਂਕਿ ਸਾਨੂੰ ਹੈ ਵੀ ਸਾਡੇ ਗੁਰਦੁਆਰੇ ਸੰਭਾਲੇ ਜਾਣਗੇ। ਪਰ ਕਸ਼ਮੀਰ ਨੂੰ ਤਾਂ ਪਾਕਿਸਤਾਨ, ਉਹ ਤਾਂ ਪਾਕਿਸਤਾਨ ਦੇ ਫਾਊਂਡਰ ਨੇ ਕਸ਼ਮੀਰ ਨੂੰ ਸ਼ਾਹ ਰੱਖਿਆ ਹੋਇਆ। ਬਿਲਕੁਲ ਉਹਨਾਂ ਦੀ ਲਾਈਫ ਲਾਈਨ ਜਿਹੜੀ ਹੈ ਇੰਡਸ ਵਾਟਰ ਟਰੀਟੀ ਦੇ ਥੱਲੇ ਚਨਾਬ ਔਰ ਜੇਹਲਮ ਕਸ਼ਮੀਰ 'ਚ ਨੇ। ਹੁਣ ਇਹ ਪੰਜਵੜ ਦੇ ਮਰਡਰ ਦੀ ਗੱਲ ਕਰਨ ਤੋਂ ਪਹਿਲਾਂ ਇਹ ਖਬਰਾਂ, ਕਿਉਂਕਿ ਅਸੀਂ ਸਮਝਦੇ ਹਾਂ ਵੀ ਬਹੁਤੇ ਆਪਣਿਆਂ ਨੂੰ ਤਾਂ ਵੈਸੇ ਹੀ ਨਹੀਂ ਪਤਾ ਹੋਣੀਆਂ, ਸ਼ਾਇਦ ਪਾਕਿਸਤਾਨੀਆਂ ਨੂੰ ਵੀ ਨਹੀਂ ਪਤਾ ਕਿ ਇਹ ਭਾਰਤੀ ਏਜੰਸੀਆਂ ਰਾਹ ਜਾਂ ਕਿਸੇ ਸਾਜ਼ਿਸ਼ ਦੇ ਤਹਿਤ ਜਾਂ ਆਫ ਦੇਅਰ ਓਨ ਕਿਵੇਂ ਪਾਕਿਸਤਾਨ 'ਚ ਬੈਠੀ ਕਸ਼ਮੀਰੀ ਲੀਡਰਸ਼ਿਪ ਨੂੰ ਵੀ ਵਾਈਪ ਆਊਟ ਕਰ ਰਹੀ ਹੈ ਪਿਛਲੇ ਮਹੀਨਿਆਂ ਤੋਂ। ਔਰ ਮੈਂ ਇਸ ਸੱਚ ਇਹ ਦੋਵੇਂ ਖਬਰਾਂ, ਇੱਕ ਜਿਹੜੀ ਹੈ ਉਹ ਹਿੰਦੂ ਬਿਊਰੋ ਦੀ ਹੈ ਔਰ ਇਹ ਦੋਨੋਂ ਖਬਰਾਂ ਹੀ ਜਿਹੜੀਆਂ ਨੇ ਇਹ ਆਪਣੇ ਆਪ ਦੇ ਵਿੱਚ ਦੱਸਦੀਆਂ ਨੇ ਕਿ ਕੁਛ ਨਾ ਕੁਛ ਕਾਲਾ ਮਾੜਾ ਨਕਾਰਿਆ ਨਹੀਂ ਜਾ ਸਕਦਾ। ਪਹਿਲਾਂ ਮੈਂ ਖਬਰ ਇਹ ਪੜ੍ਹਦਾ ਹਿੰਦੂ ਦੇ ਹਵਾਲੇ ਨਾਲ, ਹਿੰਦੂ ਬਿਊਰੋ, wanted Hizbul commander Alam shot dead in Pakistan's capital. The center designated Bashir Ahmed Peer alias Imtiaz Alam as a terrorist in October 2022, describing him as launching commander of the Hizbul Mujahideen. ਹੁਣ ਜਿਸ ਤਰ੍ਹਾਂ ਪਰਮਜੀਤ ਸਿੰਘ ਪੰਜਵੜ ਦੇ ਮਰਡਰ ਦੀ ਖਬਰ ਸਭ ਤੋਂ ਪਹਿਲਾਂ ਇੰਡੀਅਨ ਮੀਡੀਆ ਨੇ ਪੂਰਾ ਚਲਾ ਕੇ ਕੀਤਾ, ਇਹ ਖਬਰ ਇੰਡੀਅਨ ਮੀਡੀਆ 'ਚ ਆ ਰਹੀ ਹੈ, ਆਈ ਪਹਿਲਾਂ, ਔਰ ਇਹ 21 ਫਰਵਰੀ, ਹੁਣ ਮਈ ਹੈ, ਕਿੰਨਾ ਵਿੱਚ ਮਹੀਨੇ ਨੇ, 3 ਮਹੀਨੇ ਪਹਿਲਾਂ ਆਲਮੋਸਟ, ਇਸਲਾਮਾਬਾਦ ਦੇ ਵਿੱਚ ਹਿਜ਼ਬੁਲ ਜਿਹੜੀ ਜਮਾਤ ਦੇ ਕਮਾਂਡਰ ਸੀ ਆਲਮ, ਜਿਨ੍ਹਾਂ ਨੂੰ ਇਸਲਾਮਾਬਾਦ ਦੇ ਵਿੱਚ ਮਾਰ ਮੁਕਾਇਆ ਗਿਆ, ਇਹ ਵੀ ਉਹਨਾਂ 'ਚੋਂ ਸੀ ਜਿਨ੍ਹਾਂ ਦਾ ਨਾਂ, ਜਿਨ੍ਹਾਂ ਨੂੰ ਮੰਗਿਆ ਹੋਇਆ ਸੀ ਇੰਡੀਅਨ ਏਜੰਸੀਆਂ ਨੇ ਕਿ ਜੀ ਇਹ, ਔਰ ਇਹ ਖਬਰ ਹੈ Hizbul Mujahideen's top ranking commander Bashir Ahmed Peer alias Imtiaz Alam, whom the center designated as a terrorist 5 months ago, was shot dead by unidentified gunmen in Pakistan's capital Islamabad. ਪੰਜਵੜ ਦਾ ਮਰਡਰ ਲਾਹੌਰ 'ਚ ਹੁੰਦਾ ਹੈ, ਇਹ 3 ਮਹੀਨਾ ਪਹਿਲਾਂ ਇਸਲਾਮਾਬਾਦ 'ਚ ਹੁੰਦਾ ਹੈ। ਅਨਆਇਡੈਂਟੀਫਾਈਡ ਮੈਨ, ਔਰ ਉਸ ਤੋਂ 5 ਮਹੀਨੇ ਪਹਿਲਾਂ ਉਹਨੂੰ ਦਹਿਸ਼ਤਗਰਦ ਬਣਾਉਂਦੀਆਂ ਨੇ ਇੰਡੀਅਨ ਏਜੰਸੀਆਂ। ਫਿਰ ਇਹਨੂੰ ਮੀਡੀਆ ਰਿਪੋਰਟਸ ਪਾਕਿਸਤਾਨ ਦੇ ਨਾਲ ਹੀ ਜੋੜ ਕੇ ਕਿਹਾ ਜਾਂਦਾ। ਫਿਰ ਇਹ ਹੈ ਕਿ ਜੀ ਆਲਮ ਵਾਜ਼ ਕੰਸੀਡਰਡ ਕਲੋਜ਼ ਟੂ ਹਿਜ਼ਬੁਲ ਮੁਜਾਹਿਦੀਨ ਚੀਫ ਸੈਯਦ ਸਲਾਹੁਦੀਨ। At present, the commander was in charge of sending fresh recruits into Kashmir by identifying infiltration route. ਕਿ ਜੀ ਉਹ ਬੜਾ ਐਕਟਿਵ ਸੀ, ਹੁਣ ਫਰੈਸ਼ ਰਿਕਰੂਟ ਭੇਜ ਰਿਹਾ ਸੀ ਔਰ ਇਸਲਾਮਾਬਾਦ ਦੇ ਵਿੱਚ ਉਸ ਦਾ ਐਂਡ ਕਰ ਦਿੱਤਾ ਗਿਆ। ਔਰ ਫਿਰ ਉਹਦੀ ਬੈਕਗਰਾਊਂਡ ਹੈ ਕਿ ਜੀ ਉਹ ਕਸ਼ਮੀਰ ਦੇ ਕੁਪਵਾੜਾ ਡਿਸਟ੍ਰਿਕਟ ਨਾਲ ਸੰਬੰਧ ਸੀ। 2000 ਦੇ ਵਿੱਚ ਉਹ ਐਕਟਿਵ ਹੋਇਆ ਔਰ ਉਹਨੂੰ ਅਕਤੂਬਰ 2022 ਦੇ ਵਿੱਚ ਇੰਡੀਆ ਨੇ ਦਹਿਸ਼ਤਗਰਦ ਐਲਾਨਿਆ। ਹੁਣ ਇਸ ਖਬਰ ਨੂੰ, ਇਹ ਇਸਲਾਮਾਬਾਦ ਦੀ ਖਬਰ, ਲਾਹੌਰ 'ਚ ਪੰਜਵੜ ਦਾ ਮਰਡਰ, ਹੁਣ ਕਰਾਚੀ,
after two terror kingpins, former Kashmiri terrorists slain in Karachi, Sayyid Khalid Raza, former Al-Badr terrorist, and renowned educationist shot dead in Pakistan's Karachi। ਇਹ 27 ਫਰਵਰੀ ਦੀ ਖਬਰ ਹੈ। 21 ਫਰਵਰੀ ਨੂੰ ਇਸਲਾਮਾਬਾਦ ਦੇ ਵਿੱਚ ਇੱਕ ਪ੍ਰੋਮੀਨੈਂਟ ਜਿਹਨੂੰ ਇਹਨਾਂ ਨੇ ਦਹਿਸ਼ਤਗਰਦ ਬਣਾਇਆ ਉਹਦਾ ਮਰਡਰ ਹੁੰਦਾ ਹੈ, ਤੇ 27 ਤਰੀਕ ਨੂੰ ਜਿਹੜਾ ਹੈ ਉਹ ਕਰਾਚੀ ਦੇ ਵਿੱਚ ਹੁੰਦਾ। ਔਰ ਇਹ ਖਬਰ ਇਹ ਹੈ ਕਿ ਭਾਈ ਸੈਯਦ ਖਾਲਿਦ ਰਜ਼ਾ, ਫਾਰਮਰ ਕਮਾਂਡਰ ਆਫ ਪਾਕਿਸਤਾਨ ਬੇਸਡ ਟੈਰਰ ਆਊਟਫਿਟ ਅਲ ਫਦਰ, was shot dead outside his residence in Karachi, Pakistan on Sunday by unidentified gunmen। ਇਸਲਾਮਾਬਾਦ 'ਚ ਅਨਆਇਡੈਂਟੀਫਾਈਡ ਨੇ, ਫੜੇ ਨਹੀਂ ਗਏ, ਲਾਹੌਰ ਵਾਲੇ ਹੋ ਗਏ। ਇਹ ਕਰਾਚੀ ਵੱਡਾ ਸ਼ਹਿਰ, ਉਹਨਾਂ ਦੀ ਵੱਡੀ ਬੰਦਰਗਾਹ ਜੀ। This is the third killing of Kashmiri terrorists in past 1 week, 2 of which took place in Pakistan and 1 in Afghanistan। ਇੱਕ ਆਲਰੇਡੀ ਅਫਗਾਨਿਸਤਾਨ 'ਚ ਵੀ ਮਾਰਿਆ, 2 ਪਾਕਿਸਤਾਨ 'ਚ, ਔਰ ਇਹ ਕਰਾਚੀ ਦੇ ਵਿੱਚ। ਫਿਰ ਉਹਨਾਂ ਨੇ ਕਿਹਾ ਜੀ ਕਿ ਬਈ ਇਹ ਜਿਹੜਾ ਇਸ ਤੋਂ ਪਹਿਲਾਂ on February 21, Bashir Ahmed Peer alias Imtiaz Alam of Hizbul Mujahideen was shot dead in an identical manner by unidentified gunmen around his residence in Rawalpindi, the headquarters of Pakistan Army। ਤੁਸੀਂ ਸ਼ਹਿਰ ਦੇਖ ਲਓ, ਪਾਕਿਸਤਾਨੀ ਫੌਜ ਦਾ ਹੈੱਡਕੁਆਰਟਰ ਰਾਵਲਪਿੰਡੀ 'ਚ ਮਰਡਰ, ਇਸਲਾਮਾਬਾਦ 'ਚ ਮਰਡਰ, ਅਫਗਾਨਿਸਤਾਨ 'ਚ ਮਰਡਰ, ਕਰਾਚੀ 'ਚ। ਇਹ ਸਾਰੇ ਕਸ਼ਮੀਰੀਆਂ ਦੇ ਨੇ, ਉਹੀ ਕਸ਼ਮੀਰੀ ਜਿਨ੍ਹਾਂ ਨੂੰ ਇੰਡੀਆ ਨੇ ਦਹਿਸ਼ਤਗਰਦ ਬਣਾਇਆ। ਤੇ ਇੱਧਰ ਲਾਹੌਰ 'ਚ ਪਰਮਜੀਤ ਸਿੰਘ ਪੰਜਵਾੜ ਦਾ ਮਰਡਰ, ਜਿਸ ਨੂੰ ਵੀ ਦਹਿਸ਼ਤਗਰਦ ਬਣਾ ਕੇ ਇੰਡੀਅਨ ਏਜੰਸੀਜ਼ ਨੇ ਪਾਕਿਸਤਾਨ ਤੋਂ ਹਵਾਲਗੀ ਦੀ ਮੰਗ ਕੀਤੀ ਹੋਈ ਸੀ। ਫਿਰ ਉਹਨਾਂ ਨੇ ਕਿਹਾ ਜੀ ਇਹ ਪਿਛਲੇ 1 ਹਫ਼ਤੇ ਦੇ ਵਿੱਚ 3 ਕਿਲਿੰਗਸ ਨੇ, ਔਰ ਅੱਗੇ ਫਿਰ ਉਹਦੀ ਪੂਰੀ ਡੀਟੇਲ ਹੈ ਕਿ ਭਾਈ ਇਹ ਤਾਂ ਜਿਹੜਾ ਇਹਨੂੰ ਮਾਰਿਆ ਸੈਯਦ ਖਾਲਿਦ ਰਜ਼ਾ ਨੂੰ, ਉਹ ਤਾਂ ਸਕੂਲ ਚਲਾ ਰਿਹਾ ਸੀ, ਐਜੂਕੇਸ਼ਨਿਸਟ, ਰੀਨੋਨਡ ਐਜੂਕੇਸ਼ਨਿਸਟ। ਉਹਨਾਂ ਨੂੰ ਇੱਕ ਸੀਨੀਅਰ ਆਫਿਸ ਬੀਅਰਰ, ਉਹ ਸਕੂਲ ਐਸੋਸੀਏਸ਼ਨ ਦਾ ਅਫਸਰ ਡੌਨ ਨਿਊਜ਼ਪੇਪਰ ਨੇ ਕਿਹਾ। ਔਰ ਇਸੇ ਤਰ੍ਹਾਂ ਅਦਰ ਪਾਕਿਸਤਾਨੀ ਮੀਡੀਆ ਹੈਵ ਡਿਸਕ੍ਰਾਈਬਡ ਹਿਮ ਐਜ਼ ਏ ਵਾਈਸ ਚੇਅਰਮੈਨ ਆਫ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ। ਹੁਣ ਜੇ ਕਸ਼ਮੀਰ ਦੇ 4 ਪ੍ਰੋਮੀਨੈਂਟ ਲੀਡਰ ਰਾਵਲਪਿੰਡੀ, ਕਰਾਚੀ, ਇਸਲਾਮਾਬਾਦ 'ਚ ਮਹਿਫੂਜ਼ ਨਹੀਂ ਨੇ, ਮਾਰੇ ਗਏ ਨੇ ਫਰਵਰੀ ਮਹੀਨੇ 'ਚ, ਤੇ ਇਹ ਆਪਰੇਸ਼ਨ ਕੌਣ ਕਰ ਰਿਹਾ? ਜੇ ਭਾਰਤ ਦੀਆਂ ਏਜੰਸੀਆਂ ਕਰ ਰਹੀਆਂ, ਵਿਚ ਆਫ ਕੋਰਸ ਦੇ ਆਰ ਡੂਇੰਗ, ਫਿਰ ਪਾਕਿਸਤਾਨ ਦੀ ISI, ਉਹਨਾਂ ਦੀਆਂ ਏਜੰਸੀਆਂ ਉਹ ਕਿੱਥੇ ਨੇ? ਜੇ ਕਸ਼ਮੀਰੀ ਆਗੂਆਂ ਨੂੰ ਇਸ ਲੈਵਲ ਦੇ, ਜਿਹੜਾ ਕੋਈ ਐਜੂਕੇਸ਼ਨਿਸਟ ਹੈ, ਜਿਹੜੇ ਇਹਨਾਂ ਦੇ ਕਹਿਣ ਮੁਤਾਬਕ ਜਿਹੜੇ ਨੇ ਉਹ ਪ੍ਰੋਮੀਨੈਂਟਲੀ ਉਹਨਾਂ ਦਾ ਰੋਲ ਹੈ ਕਸ਼ਮੀਰੀ ਐਕਟਿਵਿਜ਼ਮ 'ਚ, ਤਾਂ ਫਿਰ ਭਾਈ ਪੰਜਵਾੜ ਹੋਣ ਜਾਂ ਕੋਈ ਹੋਰ ਕੱਲ ਨੂੰ ਹੋਏ, ਉਹ ਕਿਹਦੇ ਪਾਣੀ ਹਾਰਨ। ਪਰ ਇਹ ਸਾਰਾ ਜਿਹੜਾ ਹੈ ਇਹ ਪਾਕਿਸਤਾਨ ਦੇ ਲਈ ਠੀਕ ਨਹੀਂ ਹੈ। ਜੇ ਤਾਂ ਇਹ ਉਹਨਾਂ ਦੀ ਮਰਜ਼ੀ ਤੋਂ ਬਗੈਰ ਹੋ ਰਿਹਾ ਬਿਲਕੁਲ, ਫਿਰ ਵੀ ਠੀਕ ਨਹੀਂ ਹੈ। ਤੇ ਜੇ ਉਹਨਾਂ ਦੀ ਮਰਜ਼ੀ ਦੇ ਨਾਲ ਹੋ ਰਿਹਾ, ਫਿਰ ਤਾਂ ਮੈਂ ਸਮਝਦਾ ਕਿ ਭਾਈ ਇਹ ਬਹੁਤ ਖਤਰਨਾਕ ਹੈ। ਕਿ ਭਾਈ ਜੇ ਤੁਹਾਨੂੰ ਕਸ਼ਮੀਰ ਵੀ ਅੱਜ ਤੁਹਾਨੂੰ ਲੱਗਦਾ ਵੀ ਇਹਨੂੰ ਡਿਚ ਕਰ ਦਿੱਤਾ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹਦਾ ਮਤਲਬ ਸਿਰਫ ਮਹਿਜ਼ ਇਹ ਨਹੀਂ ਹੈ ਵੀ ਤੁਸੀਂ ਕਸ਼ਮੀਰ ਦੀ ਟੈਰੀਟਰੀ ਤੇ ਆਪਣਾ ਦਾਅਵਾ ਛੱਡ ਦਿੱਤਾ ਹੈ ਤੇ ਭਾਰਤ ਬੜਾ ਖੁਸ਼ ਹੋ ਗਿਆ। ਹੁਣ ਇਹ ਗੱਲ ਈਵਨ ਜਿਹੜਾ ਭਾਰਤ ਦਾ ਰਾਜ ਚੀਫ ਅਮਰਜੀਤ ਡੋਲਟ ਔਰ ਕਿਸੇ ਹੋਰ ਦਾ ਵੀ ਇਹ ਕਹਿਣਾ ਹੈ ਕਿ ਵੀ ਇਹ ਬਹੁਤ ਖਤਰਨਾਕ ਹੋਏਗਾ ਜੇ ਇੰਡੀਅਨ ਆਰਮੀ ਸੋਚਦੀ ਹੈ। ਇਹ ਵੀ ਹੋ ਸਕਦਾ ਹੈ ਕਿ 2024 ਤੋਂ ਪਹਿਲਾਂ ਕੁਝ ਹਲਕਿਆਂ ਦਾ, ਜੀ ਪ੍ਰਵੀਨ ਸਾਨੀ ਨੇ ਵੀ ਜਿਹੜਾ ਐਕਸਪਰਟ ਹੈ ਉਹਨੇ ਕਿਹਾ ਕਿ ਜੀ ਜੇ ਇੰਡੀਅਨ ਆਰਮੀ ਜਿਹੜਾ ਪਾਕਿਸਤਾਨੀ ਕਸ਼ਮੀਰ ਹੈ ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਨੇ, ਈਵਨ ਔਰ ਉਹਨਾਂ ਦੇ ਨਾਰਦਰਨ ਕਮਾਂਡ ਦੇ ਕਮਾਂਡਰ ਨੇ ਇੰਡੀਆ ਨੇ ਕਿਹਾ ਸੀ ਕਿ ਜੀ ਅਸੀਂ ਜਦੋਂ ਸਾਨੂੰ ਹੁਕਮ ਚਾਹੀਦਾ ਉਤੋਂ ਅਸੀਂ ਇਹਨੂੰ ਲੈ ਲਾਂਗੇ। ਸੋ ਗੱਲ ਇੱਥੇ ਰੁਕਣੀ ਨਹੀਂ ਹੈ। ਜੇ ਪਾਕਿਸਤਾਨ ਦੇ ਅਸਲੀ ਮਾਲਕ ਇਹ ਸਮਝਦੇ ਨੇ ਕਿ ਭਾਰਤ ਦੇ ਨਾਲ ਅਸੀਂ ਦੋਸਤੀ ਦਾ ਹੱਥ ਵਧਾਈਏ, ਉਹਨਾਂ ਨੂੰ ਕਹੀਏ ਕਿ ਜੀ ਇਹ ਜਿਹੜੇ ਇੱਥੇ ਬੈਠੇ ਨੇ ਉਹਨਾਂ ਨੂੰ ਵੈਸੇ ਤਾਂ ਅਸੀਂ ਹਵਾਲੇ ਤੁਹਾਡੇ ਨਹੀਂ ਕਰ ਸਕਦੇ, ਵੈਸੇ ਤੁਸੀਂ ਇਹਨਾਂ ਦੀ ਸਫਾਈ ਕਰ ਦਿਓ ਜਾਂ ਅਸੀਂ ਕਰਵਾ ਦਿੰਨੇ, ਤੇ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਭਾਰਤ ਬਹੁਤ ਖੁਸ਼ ਹੋ ਜਾਏਗਾ ਔਰ ਉਹਨਾਂ ਦੇ ਨਾਲ ਸੰਬੰਧ ਬਹੁਤ ਚੰਗੇ, ਫਿਰ ਵੀ ਉਹ ਮੂਰਖਾਂ ਦੀ ਦੁਨੀਆ 'ਚ ਰਹਿੰਦੇ ਨੇ। ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਬ੍ਰਾਹਮਣ ਦਾ ਕਰੈਕਟਰ ਹਮੇਸ਼ਾ ਰਿਹਾ ਹੈ ਕਿ ਈਦਰ ਐਟ ਯੂਰ ਫੀਟ ਔਰ ਐਟ ਯੂਰ ਥਰੋਟ। ਬਿਲਕੁਲ। ਔਰ ਇਮਰਾਨ ਖਾਨ ਤੋਂ ਵੱਧ ਕੇ ਕਿਸੇ ਨੇ ਦੋਸਤੀ ਦੇ ਸਨੇਹ ਨਹੀਂ ਭਾਰਤ ਨੂੰ ਦਿੱਤੇ ਹੋਏ। ਲੇਕਿਨ ਤੁਸੀਂ ਇਹ ਅੰਦਾਜ਼ਾ ਲਾਓ ਕਿ ਅੱਜ ਬੇਸ਼ੱਕ ਜਿਵੇਂ ਮੈਂ ਕਿਹਾ ਵੀ ਅਸੀਂ ਤਾਂ
ਪਾਕਿਸਤਾਨ ਦੀ ਮਦਦ ਪਹਿਲਾਂ ਵੀ ਕਿੰਨੀ ਕੁ ਸੀ, ਥੋੜੀ ਬਹੁਤ ਜੇ ਸ਼ੈਲਟਰ ਸੀ, ਅਸੀਂ ਖਾਲਿਸਤਾਨ ਦੇ ਐਕਟਿਵਿਜ਼ਮ ਦੇ ਹਵਾਲੇ ਨਾਲ ਗੱਲ ਕਰਦੇ ਤਾਂ ਹਮੇਸ਼ਾ ਹੀ ਡਰਦੇ ਰਹੇ ਨੇ। ਮੈਨੂੰ ਯਾਦ ਹੈ ਇੱਥੇ ਆਪਣੇ ਇੱਕ ਵਾਰ ਜਿਹੜੇ ਉਹਨਾਂ ਦੇ ਲਾਅ ਮਿਨਿਸਟਰ ਸੀ, ਸ਼ਾਇਦ ਉਹਨਾਂ ਦਾ ਮੈਨੂੰ ਹੁਣ ਨਾਂ ਭੁੱਲ ਗਿਆ, ਪਰਵੇਜ਼ ਮੁਸ਼ਰਫ ਦੀ ਹਕੂਮਤ ਦੇ ਵਿੱਚ ਇੱਥੇ ਆਏ। ਉਹਨਾਂ ਨੂੰ ਮੈਂ ਕਿਹਾ ਜੀ ਜੇ ਤੁਸੀਂ ਕੋਈ ਸੱਚਮੁੱਚ ਸਿੰਸੀਅਰ ਮਦਦ ਕਰਨੀ ਹੈ ਤੇ ਨਨਕਾਣਾ ਸਾਹਿਬ ਦੇ ਸਰਾਊਂਡਿੰਗ ਏਰੀਆ ਨੂੰ ਵੈਟੀਕਨ ਦਾ ਦਰਜਾ ਦੇ ਦਿਓ। ਇਸ ਲਈ ਨਹੀਂ ਉਹਨੂੰ ਕੋਈ ਪਾਕਿਸਤਾਨ ਚੋਂ ਚੁੱਕ ਕੇ ਤਾਂ ਨਹੀਂ ਲਿਆ ਜਾਏਗਾ, ਤੁਹਾਡੇ ਮੁਲਕ ਦਾ ਇਹ ਹਿੱਸਾ ਹੈ। ਉਹਦੇ ਥੱਲੇ ਬਾਹਰ ਐਮਬੈਸੀਆਂ ਖੁੱਲ ਸਕਦੀਆਂ, ਰੇਡੀਓ ਸਟੇਸ਼ਨ, ਟੀਵੀ ਦੂਜੇ ਤੀਜੇ ਬਣ ਸਕਦਾ। ਔਰ ਉਹਨਾਂ ਨੇ ਮੈਨੂੰ ਅੱਗੋਂ ਕਿਹਾ, ਮੈਨੂੰ ਕਹਿਣ ਲੱਗੇ ਜੀ ਗੱਲ ਤਾਂ ਤੁਹਾਡੀ ਠੀਕ ਹੈ, ਪਰ ਜੇ ਅਸੀਂ ਇਸ ਤਰ੍ਹਾਂ ਕੀਤਾ ਤੇ ਭਾਰਤ ਜਿਹੜਾ ਉਹ ਬਲੋਚਿਸਤਾਨ ਨੂੰ ਮਾਨਤਾ ਦੇ ਦੇਗਾ ਔਰ ਬਲੋਚਿਸਤਾਨ ਨੂੰ ਅੱਡ ਕਰ ਦੇਗਾ। ਮੈਂ ਕਿਹਾ ਉਹ ਤਾਂ ਪਹਿਲਾਂ ਹੀ ਕਰ ਰਹੇ ਨੇ। ਹੁਣ ਆ ਜਿਹੜੀ ਉਹਨਾਂ ਨੇ ਨੈਸ਼ਨਲ ਲਿਬਰੇਸ਼ਨ ਆਰਮੀ ਬਲੋਚ ਜਾਂ ਦੂਜੀ ਕਿਹਨੇ ਬਣਾਈ ਹੋਈ ਹੈ, ਇੰਡੀਅਨ ਏਜੰਸੀਆਂ ਦੀ ਹੈ। ਮੈਂ ਕਿਹਾ ਰਾਦਰ ਇਹ ਕਰਨ ਨਾਲ ਤੁਹਾਡੀ ਉਹ ਪ੍ਰੋਸੈਸ ਰੁਕੇਗੀ, ਲੇਕਿਨ ਜੇ ਉਦੋਂ ਇਸ ਲੈਵਲ ਦੇ ਬੰਦੇ, ਔਰ ਇਹ ਨਹੀਂ ਹੈ ਵੀ ਪਾਕਿਸਤਾਨ ਦੇ ਸਿਸਟਮ 'ਚ ਕੋਈ ਸਿੱਖਾਂ ਦੇ ਲਈ ਹੌਸਟਿਲਿਟੀ ਹੈ ਸਾਡੇ, ਔਰ ਇਹਨਾਂ 3 ਦਿਨਾਂ 'ਚ ਜਿੰਨੇ ਕੁ ਸਾਡੇ ਸਿੱਖ ਵੀਰਾਂ ਜਾਂ ਦੂਜਿਆਂ ਦੀਆਂ ਕਾਲਾਂ ਆਈਆਂ, ਉਨੇ ਕੁ ਸਾਡੇ ਪਾਕਿਸਤਾਨੀ ਵਿਊਅਰ ਵੀ ਔਰ ਦੋਜ਼ ਹੂ ਮੈਟਰ ਜਿਹੜੇ ਲੋਕ, ਉਹਨਾਂ ਨੇ ਅਫਸੋਸ ਦਾ ਇਜ਼ਹਾਰ ਕੀਤਾ। ਔਰ ਹਰ ਕੋਈ ਉਹਨਾਂ ਨੂੰ ਲੱਗਦਾ ਵੀ ਇਹ ਹੋ ਕੀ ਰਿਹਾ, ਕੌਣ ਇਸ ਦੇ ਬਿਹਾਈਂਡ ਹੋ ਸਕਦਾ। ਪਰ ਸਾਨੂੰ ਇਹ ਲੱਗਦਾ ਵੀ ਜੇ ਇਹ ਨੀਤੀ ਕੋਈ ਇਹਨਾਂ ਨੇ ਬਣਾਈ ਹੋਈ ਹੈ ਕਿ ਭਾਈ ਅਸੀਂ ਭਾਰਤ ਨਾਲ ਦੋਸਤੀ ਕਰਨੀ ਹੈ, ਅਸੀਂ ਇੱਥੋਂ ਸੋ ਕਾਲਡ ਭਾਰਤ ਦੇ ਕਹਿਣ ਮੁਤਾਬਕ ਦਹਿਸ਼ਤਗਰਦੀ ਦਾ ਅੰਤ ਕਰ ਦਈਏ ਤੇ ਦੋਸਤੀ ਦਾ ਹੱਥ ਆਏਗਾ, ਫਿਰ ਉਹ ਵੱਡੇ ਭੁਲੇਖੇ 'ਚ ਨੇ। ਅਸੀਂ ਤਾਂ ਆਪਣੀ ਖਾਲਿਸਤਾਨ ਦੀ ਲੜਾਈ ਲੜਨੀ ਹੈ ਵਿਦ ਔਰ ਵਿਦਆਊਟ ਪਾਕਿਸਤਾਨ। ਔਰ ਸਾਡੀ ਹਮਦਰਦੀ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਨਾਲ ਵੀ ਰਹਿਣੀ ਹੈ, ਸਾਡੀ ਹਮਦਰਦੀ ਆਪਣੀ ਪਾਕਿਸਤਾਨ ਦੀ ਧਰਤੀ ਦੇ ਲੋਕਾਂ ਨਾਲ ਵੀ ਰਹਿਣੀ ਹੈ। ਹਾਂ, ਜਿਹੜੇ ਨੀਤੀ ਘਾੜੇ ਨੇ ਜੇ ਉਹ ਇਸ ਕਿਸਮ ਦੀ ਨੀਤੀ ਬਣਾ ਕੇ ਕੱਲ ਨੂੰ ਫਿਰ ਫਿਊਚਰ ਦੀਆਂ ਆਪਣੀਆਂ ਜਨਰੇਸ਼ਨਾਂ ਨੂੰ ਉਹ ਜਵਾਬਦੇਹ ਹੋਣਗੇ ਕਿ ਭਾਈ ਉਹਨਾਂ ਨੇ ਐਨ ਕ੍ਰੂਸ਼ਲ ਮੋਮੈਂਟ ਦੇ ਉੱਤੇ ਕਿਸ ਕਿਸਮ ਦੀ ਨੀਤੀ ਬਣਾਈ ਸੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।